ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 80 ਦੀ ਟੀਮ ਵੱਜੋਂ ਅਸੀਂ ਇਸ ਵੇਲੇ ਮੌਜੂਦ ਹੈਗੇ ਹਾਂ ਗੁਰਦੁਆਰਾ ਰਕਾਬਗੰਜ ਸਾਹਿਬ। ਅਗਰ ਅਸੀਂ ਗੱਲ ਕਰਦੇ ਹੈਗੇ ਤਿਹਾੜ ਜੇਲ੍ਹ ਦੀ, ਤੇ ਤਿਹਾੜ ਜੇਲ੍ਹ ਦਿਮਾਗ ਵਿੱਚ ਆਉਂਦੇ ਸਿਰਫ ਦੋ ਹੀ ਚਿਹਰੇ ਸਾਨੂੰ ਯਾਦ ਆਉਂਦੇ ਨੇ। ਇੱਕ ਕੈਦੀਆਂ ਦੇ ਨਾਲ ਭਰੀ ਹੋਈ ਉਹ ਜੇਲ੍ਹ ਜਿਹਨੂੰ ਏਸ਼ੀਆ ਦੀ ਸਭ ਤੋਂ ਵੱਡੀ ਜੇਲ੍ਹ ਕਿਹਾ ਜਾਂਦਾ, ਤੇ ਦੂਜਾ ਜਿਹਦੇ ਕਰਕੇ ਇਸ ਜੇਲ੍ਹ ਦਾ ਨਾਮ ਮਸ਼ਹੂਰ ਹੋਇਆ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ। ਲਗਾਤਾਰ ਆਪਣੇ ਚੈਨਲ ਦੇ ਰਾਹੀਂ ਅਸੀਂ ਸਭ ਤੋਂ ਪਹਿਲੇ ਜਥੇਦਾਰ ਸਾਹਿਬ ਦੇ ਨਾਲ ਜੁੜੀ ਹਰ ਖਬਰ ਨੂੰ, ਚਾਹੇ ਅਸੀਂ ਉਹਨਾਂ ਦੀ ਸਿਹਤ ਦੀ ਗੱਲ ਕਰੀਏ ਜਾਂ ਉਹਨਾਂ ਦੇ ਵੱਲੋਂ ਜਾਰੀ ਕੀਤੇ ਪੰਥ ਦੀ ਕੋਈ ਚਿੱਠੀ ਹੈ, ਕਿਸੇ ਵੀ ਪੰਥਕ ਮਸਲੇ ਦੇ ਉੱਤੇ ਉਹਨਾਂ ਦੀ ਰਾਏ ਦੀ ਗੱਲ ਕੀਤੀ, ਤੇ ਅਸੀਂ ਆਪਣੇ ਚੈਨਲ ਦੇ ਰਾਹੀਂ ਸਭ ਤੋਂ ਪਹਿਲੇ ਖਬਰਾਂ ਲੈ ਕੇ ਆਏ ਹੈਗੇ ਹਾਂ। ਤੇ ਅੱਜ ਜਥੇਦਾਰ ਸਾਹਿਬ ਦੇ ਲਈ ਇੱਕ ਬੜੀ ਵੱਡੀ ਅਗਰ ਅਸੀਂ ਕਹੀਏ ਇੱਕ ਸ਼ਖਸੀਅਤ ਦੇ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ। ਹਾਲਾਂਕਿ ਅਗਰ ਅਸੀਂ ਦੁਨਿਆਵੀ ਗੱਲ ਕਰੀਏ ਤਾਂ ਉਹਨਾਂ ਦੇ ਨਾਲ ਗੈਂਗਸਟਰ ਨਾਮ ਜੁੜਿਆ ਹੈਗਾ। ਇੱਕ ਐਸਾ ਗੈਂਗਸਟਰ ਜਿਹਦੇ ਨਾਮ ਤੋਂ ਬਹੁਤ ਕੁਝ ਅਗਰ ਮੈਂ ਕਹਾਂ ਤਾਂ ਸ਼ਾਇਦ ਡਿਟੇਲ ਬੜੀ ਲੰਬੀ ਹੋ ਜਾਏਗੀ। ਐਗਜ਼ਾਮਪਲ ਦੇ ਤੌਰ 'ਤੇ ਇੰਨਾ ਹੀ ਕਹਿ ਦੇਣਾ ਕਿ ਪੰਜਾਬੀ ਸਿੰਗਰਾਂ ਦੇ ਅੰਦਰ ਸ਼ਾਇਦ ਹੀ ਕੋਈ ਇੱਕ ਐਸਾ ਸਿੰਗਰ ਹੋਏਗਾ ਜਿਹੜਾ ਇਸ ਗੈਂਗਸਟਰ ਦੇ ਜਨਮ ਦਿਨ ਦੇ ਉੱਤੇ ਉਹਨਾਂ ਨੂੰ ਵਧਾਈਆਂ ਨਾ ਦਿੰਦਾ ਹੋਵੇ। ਮਿਲਵਾਉਂਦੇ ਹਾਂ ਤੁਹਾਨੂੰ ਹਰਸਿਮਰਤ ਸਿੰਘ ਬਾਦਲ ਦੇ ਨਾਲ, ਜਿਹੜੇ ਇਸ ਸਾਡੇ ਨਾਲ ਜੁੜੇ ਹੋਏ ਨੇ। ਬਾਦਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਬਾਦਲ ਭਾਈ, ਗੱਲ ਕਰੀਏ ਅਸੀਂ ਤੁਹਾਡੀ, ਕਿਉਂਕਿ ਗੱਲ ਤੁਹਾਡੇ ਤੋਂ ਅਗਰ ਸ਼ੁਰੂ ਹੁੰਦੀ ਹੈ ਤੇ ਗੈਂਗਸਟਰ ਤੁਹਾਡੇ ਨਾਮ ਨਾਲ ਜੁੜਿਆ ਹੋਇਆ ਹੈਗਾ। ਤੁਹਾਡੇ ਨਾਮ ਦੇ ਨਾਲ ਗੈਂਗਸਟਰ ਲੱਗਾ, ਇਹ ਅਪਰਾਧ, ਇਹ ਅਗਰ ਕ੍ਰਾਈਮ ਦੀ ਗੱਲ ਕਰੀਏ, ਗੈਂਗਸਟਰ ਦਾ ਟੈਗ ਤੁਹਾਡੇ ਨਾਲ ਕਿਵੇਂ ਲੱਗ ਗਿਆ ਔਰ ਕਿੰਨੇ ਸਾਲਾਂ ਤੋਂ ਤੁਸੀਂ ਇਸ ਨਾਮ ਨਾਲ ਜੁੜੇ ਹੋਏ ਹੋ? ਦੇਖੋ ਜੀ, ਗੈਂਗਸਟਰ ਬਣਨਾ ਨਾ ਤਾਂ ਕਿਸੇ ਨੂੰ ਪਸੰਦ ਆਊਗਾ, ਨਾ ਕਿਸੇ ਦੀ ਆਪਣੀ ਚੁਆਇਸ ਹੁੰਦੀ ਕਿ ਆਪਾਂ ਗੈਂਗਸਟਰ ਬਣੀਏ। ਇਹ ਤਾਂ ਹਾਲਾਤ ਹੈ, ਮੌਜੂਦਾ ਹਾਲਾਤ ਤੁਹਾਡੇ ਕਿਸ ਤਰੀਕੇ ਨਾਲ ਤੁਹਾਨੂੰ ਕਿਹੜੇ ਰੁਖ ਲੈ ਜਾਂਦੇ ਨੇ। ਤੇ ਸਾਨੂੰ ਤਾਂ ਸੱਚ ਕਹਿਣ ਦੀ ਸਜ਼ਾ ਮਿਲੀ ਸਾਡੇ ਪਰਿਵਾਰ ਨੂੰ, ਜਿਸ 'ਚ ਮੈਨੂੰ ਪਤਾ ਕਿ ਮੇਰੇ ਫਾਦਰ ਸਾਹਿਬ ਨੇ, ਮੇਰੇ ਪਰਿਵਾਰ ਨੇ, ਜੋ 10 ਸਾਲ ਹੋ ਗਏ ਸਾਨੂੰ ਇਸ ਲਾਈਨ ਦੇ ਵਿੱਚ, ਨਜਾਇਜ਼ ਮੁਕੱਦਮਿਆਂ ਦੇ ਬਾਅਦ ਜਾਇਜ਼ ਵੀ ਬਣਦੇ ਆ ਫਿਰ। ਤੇ ਇਹ ਜਿਹੜਾ ਦਿੱਲੀ ਦਾ ਸਿਸਟਮ ਹੈ ਇਹ ਬਿਲਕੁਲ ਹੀ ਪੂਅਰ ਹੈ ਜੀ। ਉਹਦੇ ਕਰਕੇ ਆਪਾਂ ਹੁਣ ਤੁਹਾਡੇ ਸਾਹਮਣੇ ਇੱਕ ਬਦਨਾਮ ਚਿਹਰਾ ਬਣ ਕੇ ਖੜੇ ਹਾਂ। ਅਗਰ ਅਸੀਂ ਗੱਲ ਕਰਦੇ ਹਾਂ ਤਾਂ ਤੁਸੀਂ ਕਿੰਨੇ ਸਾਲ, ਅਗਰ ਮੈਂ ਕਹਾਂ ਜਥੇਦਾਰ ਸਾਹਿਬ ਦੇ ਨਾਲ ਤੁਸੀਂ ਕਿੰਨੇ ਸਾਲ ਤਿਹਾੜ ਜੇਲ੍ਹ 'ਚ ਬਿਤਾਏ ਹੈ? ਮੈਂ 10 ਸਾਲ ਹੀ ਰਿਹਾ ਉਹਨਾਂ ਦੇ ਨਾਲ। 10 ਸਾਲ ਰਹੇ? ਹਾਂਜੀ ਬਿਲਕੁਲ 10 ਸਾਲ ਰਿਹਾ। ਮੈਂ ਵੀ ਜਾਂਦਾ ਆਉਂਦਾ ਰਿਹਾ ਜੇਲ੍ਹ 'ਚ, ਤੇ ਆਪਣਾ ਵੀ ਹਾਈ ਰਿਸਕ ਦੇ ਵਿੱਚ ਹੀ ਰਹੇ, ਉਹ ਵੀ ਹਾਈ ਰਿਸਕ ਦੇ ਵਿੱਚ ਹੈਗੇ ਨੇ। ਤੇ 10 ਸਾਲ ਦਾ ਪੀਰੀਅਡ ਛੋਟਾ ਨਹੀਂ ਹੁੰਦਾ। ਆਪਾਂ ਬਹੁਤ ਨਜ਼ਦੀਕ ਤੋਂ ਦੇਖਿਆ, ਬਹੁਤ ਸੋਹਣੀ ਤਾਂ ਬਹੁਤ ਕਹਿ ਦਈਏ ਬਹੁਤ ਵੱਡੀ ਸ਼ਖਸੀਅਤ ਕਹਿ ਦਈਏ ਕਿ ਚਿਹਰੇ ਤੇ ਨੂਰ ਹੀ ਇੰਨਾ ਕੁ ਜਿਹੜਾ ਦੇਖਦਾ ਤੇ ਜਿਹੜੀ ਪੋਜ਼ੀਟਿਵ ਵੇਵ ਮਿਲਦੀ ਉਹਨਾਂ ਤੋਂ, ਜੋ ਸਿੱਖਣ ਨੂੰ ਮਿਲਦਾ ਹੈ, ਸ਼ਾਇਦ ਸਾਨੂੰ ਵੀ ਉਹਨਾਂ ਨੇ ਮੋੜਿਆ ਕਿ ਵੀ ਹੁਣ ਖੜ ਜਾਓ, ਕਿ ਸਿੱਧੇ ਰਾਹ ਚੱਲੋ। ਤੇ ਜਿਹੜੇ ਆਪਾਂ ਕੰਮ ਕੀਤੇ ਆ ਉਹਦਾ ਯੂਟਰਨ ਤਾਂ ਹੈ ਹੀ ਨਹੀਂ ਕੋਈ, ਪਰ ਫਿਰ ਵੀ ਇਸ ਤਰੀਕੇ ਨਾਲ ਸਮਝਾਇਆ, ਵੱਡਾ ਵੀਰ ਬਣ ਕੇ ਇੰਨਾ ਪਿਆਰ ਮਿਲਿਆ ਕਿ ਬਈ ਘਰਦਿਆਂ ਬਾਰੇ ਸੋਚੋ। ਪਿਛੋਕੜ ਕਹੀਏ ਪੰਜਾਬ 'ਚੋਂ ਤੁਸੀਂ ਕਿੱਥੇ ਦੇ ਮੇਨ ਰਹਿਣ ਵਾਲੇ? ਬਾਦਲ ਪਿੰਡ ਤੋਂ ਹੀ ਹੋ? ਨਹੀਂ, ਬਾਦਲ ਪਿੰਡ ਨਹੀਂ ਹੈਗਾ ਜੀ। ਮੈਨੂੰ ਪੰਜਾਬੀ ਕਰਕੇ ਮੈਨੂੰ ਇੱਕ ਨਾਂ ਦੇ ਦਿੱਤਾ ਗਿਆ ਕਿ ਚਲੋ ਸਾਡੇ ਕੋਚ ਸਾਹਮਣੇ ਆਪਣੀ ਥੋੜ੍ਹੇ ਝਗੜੇ ਜਿਹੇ ਹੋ ਗਏ ਸੀ ਵਿਚਾਲੇ, ਤੇ ਬਾਦਲ ਫਿਲਮ ਦੇਖੀ ਹੋਈ ਉਹਨਾਂ ਨੇ, ਤੇ ਉਹਨਾਂ ਨੂੰ ਫਿਲਮ ਦਾ ਕੋਈ ਮੇਰਾ ਸੀਨ ਜਿਹਾ ਇਹੋ ਜਿਹਾ ਜੋੜਤਾ ਨਾ ਮੈਨੂੰ ਗਿਫਟ ਮਿਲ ਗਿਆ ਬਾਦਲ। ਨਾ ਸਾਡਾ ਪਿੰਡ ਬਾਦਲ, ਨਾ ਸਾਡਾ ਗੋਤ ਬਾਦਲ, ਮੇਰਾ ਨਾਂ ਹਰਸਿਮਰਤ ਸਿੰਘ ਬਾਜਵਾ। ਤੇ ਦਿੱਲੀ ਦੇ ਰਹਿਣ ਵਾਲੇ ਆ। ਪਿੱਛੋਂ ਜਨਮ ਹੈਗਾ ਜਲੰਧਰ ਲਾਗੇ ਫਗਵਾੜਾ ਸ਼ਹਿਰ ਆ। ਲਵਲੀ ਯੂਨੀਵਰਸਿਟੀ ਮੇੜੂ ਪਿੰਡ ਆ ਆਪਣਾ, ਤੇ ਗੁਰਦਾਸਪੁਰ ਨਾਨਕੇ ਆਪਣੇ, ਡੇਰਾ ਬਾਬਾ ਨਾਨਕ। ਜਥੇਦਾਰ ਸਾਹਿਬ ਦੀ ਅਗਰ ਗੱਲ ਕਰਨਾ, ਤੁਸੀਂ 10 ਸਾਲ ਰਹੇ ਹੋ, ਅਗਰ ਅਸੀਂ ਉਹਨਾਂ ਦੀ ਜੀਵਨੀ ਨੂੰ ਦੇਖਦੇ, ਉਹਨਾਂ ਦਾ ਲਾਈਫ ਸਟਾਈਲ, ਕਿਉਂਕਿ ਬੜੀ ਅਗਰ ਦੁਨੀਆ ਦੀ ਗੱਲ ਕਰੀਏ ਤਾਂ ਜਥੇਦਾਰ ਦਾ ਸਿਰਫ ਇਹ ਜ਼ਿਕਰ ਆਉਂਦਾ ਕਿ ਉਹਨਾਂ ਨੂੰ ਸਜ਼ਾ ਮਿਲੀ ਹੋਈ ਹੈ, ਸਾਰੀ ਉਮਰ ਜੇਲ੍ਹ 'ਚ ਰਹਿਣਗੇ, ਮਗਰ ਉਹਨਾਂ ਦੇ ਨਾਲ ਤੁਸੀਂ ਸਮਾਂ ਬਿਤਾਇਆ ਸਵੇਰ ਤੋਂ ਲੈ ਕੇ ਰਾਤ ਤੱਕ, ਇਹ 24 ਘੰਟੇ ਤੁਸੀਂ ਇੱਕ ਪਰਛਾਈ ਦੀ ਤਰ੍ਹਾਂ ਜਥੇਦਾਰ ਸਾਹਿਬ ਦੇ ਨਾਲ ਰਹੇ। ਉਹ ਕੀ ਉਹਨਾਂ ਦਾ ਲਾਈਫ ਸਟਾਈਲ, ਸਵੇਰੇ ਕਿੰਨੇ ਵਜੇ ਉੱਠਦੇ, ਕਿੰਨੇ ਵਜੇ ਜਾਂਦੇ, ਕੀ ਕਰਦੇ ਹੋ? ਥੋੜ੍ਹੀ ਜਿਹੀ ਡਿਟੇਲ ਵਿੱਚ ਅਸੀਂ ਚਾਹੁੰਦੇ ਹਾਂ ਦੁਨੀਆ ਨੂੰ ਪਤਾ ਲੱਗਿਆ ਇਸ ਸਾਰੇ ਮਸਲੇ ਦਾ ਕਿ ਜਥੇਦਾਰ ਸਾਹਿਬ ਦੀ ਜਿਹੜੀ ਲਾਈਫ ਸਟਾਈਲ ਹੈਗਾ ਉਹ ਕੀ ਹੈਗਾ। ਇੱਕ ਤਾਂ ਮੈਂ ਇਸ ਗੱਲ 'ਤੇ ਵੀ ਆ ਜਾਣਾ ਜਿਹੜੀ ਤੁਸੀਂ ਕੀਤੀ ਹੈ, ਤੇ ਇੱਕ ਗੱਲ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਜਥੇਦਾਰ ਸਾਹਿਬ ਨੂੰ ਪਿਆਰ ਜਿੰਨਾ ਕੁ ਬਾਹਰ ਮਿਲਿਆ ਉਨਾ ਜੇਲ੍ਹਾਂ 'ਚ ਵੀ ਮਿਲਦਾ ਉਹਨਾਂ ਨੂੰ। ਉਹ ਬਹੁਤ ਸੋਹਣੀ ਰੂਹ ਨੇ, ਚਿਹਰੇ 'ਤੇ ਇੰਨਾ ਨੂਰ ਹੈ ਕਿ ਉਹਨਾਂ ਨੂੰ ਰਿਸਪੈਕਟ ਹਰ ਪੱਖੋਂ ਮਿਲੀ ਹੈ ਜੀ। ਭਾਵੇਂ ਜੇਲ੍ਹ ਪ੍ਰਸ਼ਾਸਨ ਹੋਏ, ਭਾਵੇਂ ਜੇਲ੍ਹ ਦੇ ਵਿੱਚ ਸਾਡੇ ਵਰਗੇ ਬੰਦੀ ਹੋਣ, ਉਹਨਾਂ ਨੇ ਬਹੁਤ ਪਿਆਰ ਕਮਾਇਆ ਜੀ। ਤੇ ਹੁਣ ਸਿਹਤਾਂ ਤੁਸੀਂ ਜਾਣਦੇ ਹੋ, ਸਿਹਤਾਂ ਉਹਨਾਂ ਦੀਆਂ ਮਹਾਰਾਜ ਦਾ ਸ਼ੁਕਰ ਹੈ ਜੀ, ਸਿਹਤਾਂ ਕਾਇਮ ਨੇ, ਬਹੁਤ ਸੋਹਣੀਆਂ ਨੇ। ਮੈਂ ਕਹਿੰਦਾ ਇੰਡੀਆ ਦੇ ਲੈਵਲ ਦਾ ਕੋਈ ਸਪੋਰਟਸਮੈਨ ਹੋਊਗਾ ਇਸ ਏਜ 'ਚ ਜਿਹੜਾ ਹੁਣ ਤੱਕ ਇੰਨੀ ਸੋਹਣੀ ਸਿਹਤ ਨਾਲ ਖੜਿਆ। ਆਪਾਂ ਤਾਂ ਦੇਖਿਆ ਜੀ ਬਹੁਤ ਲਾਗਿਓ। ਤੇ ਫਿਰ ਸਵੇਰੇ ਉੱਠਣਾ, ਨਿਤਨੇਮ ਕਰਨਾ। ਹੁਣ ਕਿਹੜਾ 1 ਵਜੇ ਉੱਠਦਾ ਹੁੰਦਾ ਜੀ? ਉਦੋਂ ਲੋਕਾਂ ਦਾ ਸ਼ਹਿਰਾਂ 'ਚ ਸੌਣ ਦਾ ਟਾਈਮ ਹੁੰਦਾ ਆ, ਪਿੰਡਾਂ 'ਚ ਅੱਧੀ ਨੀਂਦ ਹੋ ਜਾਂਦੀ ਆ, ਉਦੋਂ ਉਹਨਾਂ ਦਾ ਉੱਠਣਾ ਹੋ ਜਾਂਦਾ। ਤੇ 2 ਵਜੇ ਤੱਕ ਇਸ਼ਨਾਨ ਕਰਕੇ ਉਹਨਾਂ ਨੇ
2:30 ਵਜੇ ਪਾਠ ਤੇ ਬਹਿਣਾ ਆ, ਫਿਰ ਸਮਾਪਤੀ ਕਰਨੀ ਹੈ 5 5:30। ਤੇ ਇਹ ਉਹਨਾਂ ਦਾ ਸ਼ਡਿਊਲ ਜਿਹੜਾ ਅੱਜ ਦਾ ਨਹੀਂ ਹੈਗਾ, ਇਹ ਸ਼ਡਿਊਲ ਉਹਨਾਂ ਦਾ 15-20 ਸਾਲਾਂ ਦਾ ਆ। 10 ਸਾਲ ਤੋਂ ਸਾਨੂੰ ਹੀ ਹੋ ਗਏ ਦੇਖਦੇ ਸੁਣਦੇ। ਤੇ ਇਹਦੇ ਬਾਅਦ ਫਿਰ ਉਹਨਾਂ ਨੇ ਆਪਦੀ ਪ੍ਰੈਕਟਿਸ ਕਰਨੀ ਹੈ 2 ਘੰਟੇ ਸਵੇਰੇ, 2-2.5 ਘੰਟੇ ਸ਼ਾਮੀ। 52 ਦੀ ਏਜ ਦੇ ਵਿੱਚ ਜਿਹੜਾ 4-4 5-5 ਘੰਟੇ ਸਟਰਗਲ ਕਰ ਲੈਂਦਾ ਆਪਣੇ ਸਰੀਰ ਨੂੰ ਲੈ ਕੇ। ਤੇ ਬਾਕੀ ਮੈਂ ਪੜ੍ਹਿਆ ਨਿਊਜ਼ਪੇਪਰਾਂ 'ਚ ਉਹਨਾਂ ਬਾਰੇ ਸੁਣਿਆ ਆ ਕਿ ਬਹੁਤ ਚੰਗੇ ਸਪੋਰਟਸਮੈਨ ਸੀ ਸਕੂਲ ਲੈਵਲ ਤੇ, ਸਪੋਰਟਸਮੈਨ ਸੀ ਕਾਲਜ ਲੈਵਲ ਤੇ। ਤੇ ਉਸ ਹਿਸਾਬ ਨਾਲ ਅੱਜ ਵੀ ਦੇਖਦੇ ਨੇ। ਮੈਂ ਕਿਹਾ ਹੌਸਲੇ ਵੀ ਉਹਨਾਂ ਦੇ ਬਹੁਤ ਬੁਲੰਦ ਨੇ ਤੇ ਕੌਮ ਬਾਰੇ ਬਹੁਤ ਪੋਜ਼ਿਟਿਵ ਸੋਚਣਾ, ਹਰ ਪੱਖੋਂ ਗੱਲ ਜਿਹੜੀ ਕਰਨੀ ਪੋਜ਼ਿਟਿਵ ਕਰਨੀ। ਮੈਂ ਤੁਹਾਨੂੰ ਇੱਥੇ ਰੋਕਾਂਗਾ ਕਿਉਂਕਿ ਬੜੇ ਸਾਰੇ ਸਵਾਲ ਨੇ, ਕਿਉਂਕਿ ਇੱਕ ਸਵਾਲ ਖਾਲੀ ਸਾਡੇ ਹੀ ਨਹੀਂ ਹੈਗੇ, ਕੌਮ ਦੇ ਵੀ ਹੈਗੇ ਨੇ। ਜਦੋਂ ਬਾਹਰ ਬੈਠੇ ਅੰਦਰ ਬੈਠੇ ਦੁਨੀਆ ਇੱਕ ਅਲੱਗ ਸੀ, ਵੱਖਰੀ ਹੀ ਕਿਸਮ ਦੀ ਦੁਨੀਆ ਮੰਨੀ ਜਾਂਦੀ ਹੈਗੀ ਹੈ। ਅੰਦਰ ਬੈਠੇ ਜਦੋਂ ਖਬਰਾਂ ਆਉਂਦੀਆਂ ਨੇ ਅਖਬਾਰ ਰਾਹੀਂ, ਕਿਸੇ ਬੰਦੇ ਦੇ ਰਾਹੀਂ ਕਿ ਵੀ ਫਲਾਣਾ ਪੰਥਕ ਮਸਲਾ ਹੋ ਗਿਆ, ਪੰਥ ਦੀ ਕੋਈ ਘਾਟ ਦੀ ਕਹਿ ਲਈਏ, ਨੀਵੀਂ ਜਿਹਨੂੰ ਆਪਾਂ ਕਹਿੰਦੇ ਹੈਗੇ ਢਹਿੰਦੀ ਕਲਾ ਦੀ ਕੋਈ ਖਬਰ ਆਉਂਦੀ ਹੈ, ਉਸ ਵੇਲੇ ਤੁਸੀਂ ਕਦੀ ਜਥੇਦਾਰ ਸਾਹਿਬ ਦੇ ਚਿਹਰੇ 'ਤੇ ਕਦੀ ਸ਼ਿਕਨ ਦੇਖੀ ਹੈ, ਪਰੇਸ਼ਾਨੀ ਦੇਖੀ ਹੈ ਕਿ ਹਾਂ ਉਹਨਾਂ ਨੂੰ ਬੜੀ ਟੈਨਸ਼ਨ ਹੋ ਗਈ ਕਿ ਬਾਹਰ ਇਹ ਚੱਲ ਰਿਹਾ, ਚਾਹੇ ਰਾਜਨੀਤੀ ਦੀ ਗੱਲ ਕਰ ਲਈਏ ਜਾਂ ਕਿੱਥੇ ਸਿੱਖੀ ਦੇ ਘਾਟ ਦੀ ਗੱਲ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਦੀ ਗੱਲ ਕਰ ਲਈਏ, ਉਸ ਵੇਲੇ ਉਹਨਾਂ ਦੀ ਸੋਚ ਕਿਹੋ ਜਿਹੀ ਹੁੰਦੀ? ਦੇਖੋ ਜੀ, ਮੈਂ ਜਿੱਥੇ ਤੱਕ ਮੈਂ ਦੇਖਿਆ ਇਸ ਹਾਲਾਤਾਂ ਦੇ ਵਿੱਚ ਸ਼ਿਕਨ ਤਾਂ ਬਹੁਤ ਦੂਰ ਦੀ ਗੱਲ ਆ, ਮੱਥੇ ਤੇ ਵੱਟ ਵੀ ਨਹੀਂ ਹੁੰਦਾ ਉਹਨਾਂ ਤੇ, ਕਿਉਂਕਿ ਮਹਾਰਾਜ ਦੀ ਫੁੱਲ ਕਿਰਪਾ ਅਗਲਿਆਂ ਤੇ, ਚੜ੍ਹਦੀ ਕਲਾ 'ਚ ਨੇ ਅਗਲੇ। ਮੈਨੂੰ ਜੰਗਲਾਂ ਦੇ ਵਿੱਚ ਹਾਲਾਤ ਬਦਲਦੇ ਰਹਿੰਦੇ, ਬਣਦੇ ਰਹਿੰਦੇ ਆ, ਪਰ ਕਦੀ ਸ਼ੇਰਾਂ ਨੇ ਉਸ ਬਾਰੇ ਨਹੀਂ ਸੋਚਿਆ। ਤੇ ਉਹਨਾਂ ਨੂੰ ਆਪਾਂ ਸ਼ੇਰ ਨਾ ਕਰਨੇ ਆ ਤੇ ਬਿਲਕੁਲ ਬੈਲੈਂਸ ਬਹਿੰਦਾ, ਪਰਫੈਕਟ ਜਿਹਾ ਬਹਿੰਦਾ ਇਹ। ਤੇ ਬਾਕੀ ਸੋਚਦੇ ਤਾਂ ਰਹਿੰਦੇ ਹੈਗੇ ਆ ਕਿ ਜਿੰਨਾ ਵੀ ਹੋ ਸਕੇ ਸਰਬੱਤ ਦਾ ਭਲਾ ਹੋਵੇ, ਜਿੰਨੀ ਸੇਵਾ ਮਹਾਰਾਜ ਲੈ ਸਕੇ ਉਹਨਾਂ ਤੋਂ ਦੇਣ ਨੂੰ ਬੈਠੇ ਆ, ਦਿੰਦੇ ਵੀ ਰਹੇ ਆ। ਅਗਲੇ ਕਹਿੰਦੇ ਤਗੜੇ ਵੀ ਹੈਗੇ, ਦੇਵਾਂਗੇ ਵੀ ਅੱਗੇ ਵੀ। ਤੇ ਹੁਣ ਬਾਹਰ ਬੈਠੀਆਂ ਸਰਕਾਰਾਂ ਤੁਹਾਨੂੰ ਹੁਣ ਸਮਝ ਆ ਗਈ ਹੋਣੀ ਹੈ ਕਿ ਉਹ ਚਾਹੁੰਦੇ ਹੈ ਨਹੀਂ ਕਿ ਬਾਹਰ ਆਉਣ ਤੇ ਆਪਣਾ ਸਰਬੱਤ ਦਾ ਭਲਾ ਸਾਂਝਾ ਬਹਿ ਕੇ ਦੇਖਣ ਤੇ ਕਰਨ। ਉਹ ਗੱਲਾਂ ਨੂੰ ਦੇਖ ਕੇ ਨਮੋਸ਼ੀ ਵੀ ਆਉਂਦੀ ਹੈ ਕਿ ਇੰਨਾ ਕੁਛ ਕੀਤਾ ਪੰਜਾਬ ਵਾਸਤੇ ਅਗਲਿਆਂ ਨੇ, ਆਪ ਦਾ ਜੀਵਨ, ਪਰਿਵਾਰ ਦਾ ਇੰਨਾ ਸੰਘਰਸ਼ ਝੇਲਿਆ, ਉਹਦੇ ਬਾਅਦ ਵੀ ਇੱਥੇ ਆ ਕੇ ਦੇਖਦੇ ਆ ਕਿ ਇਹਨਾਂ ਦੇ ਪਾਰਟੀ ਬਾਜ਼ੀਆਂ ਇੰਨੀਆਂ ਬਣੀਆਂ ਹੋਈਆਂ ਨੇ ਜਿਹੜੇ ਨਹੀਂ ਹੋਣੀਆਂ ਚਾਹੀਦੀਆਂ। ਹਰ ਪੱਖੋਂ ਪਾਰਟੀ ਨੂੰ ਆਪਣਾ ਫਾਇਦਾ ਚਾਹੀਦਾ ਹੈ, ਉਹ ਆਪਣਾ ਯੂਜ਼ ਕਰਨ ਦੀ ਸੋਚਦੇ ਨੇ। ਤੇ ਇਹ ਤਾਂ ਨਿਰਸਵਾਰਥ ਲੱਗੇ ਹੋਏ ਨੇ, ਇਹਨਾਂ 'ਚ ਮੈਂ ਲਾਲਚ ਨਹੀਂ ਦੇਖਿਆ ਕਿਸੇ ਪੱਖੋਂ। ਅਗਰ ਅਸੀਂ ਗੱਲ ਕਰਦੇ ਹਾਂ ਜੇਲ੍ਹ ਪ੍ਰਸ਼ਾਸਨ ਦੀ ਗੱਲ ਕਰ ਦਈਏ, ਇੱਕ ਨਾ ਦੁਨੀਆ ਦੀ ਅਸੀਂ ਗੱਲ ਕਰਨਾ, ਇਸ ਮੁਲਕ ਦੇ ਅੰਦਰ ਅਗਰ ਅਸੀਂ ਆਪਣੀ ਕੌਮ ਨਾਲ ਦੇਖੇ ਨਾ, ਕਿਤੇ ਨਾ ਕਿਤੇ ਘੱਟੋ ਘੱਟ ਮੈਂ ਇੱਕ ਪੰਥਕ ਪੱਤਰਕਾਰ ਵਜੋਂ ਮੈਂ ਲਫ਼ਜ਼ ਵਰਤ ਸਕਦਾ ਕਿ ਜਦੋਂ ਅਸੀਂ ਦੇਖਦੇ ਹਾਂ ਨਾ ਸਿੱਖਾਂ ਨਾਲ ਕਿਤੇ ਨਾ ਕਿਤੇ ਅਸੀਂ ਵਿਤਕਰੇ ਦੇਖਦੇ ਹਾਂ। ਮੈਂ ਤੁਹਾਡੇ ਤੋਂ ਇਹ ਸਵਾਲ ਸਿੱਧਾ ਪੁੱਛਾਂਗਾ, ਤੁਸੀਂ ਜਥੇਦਾਰ ਸਾਹਿਬ ਦੇ ਨਾਲ ਵੀ ਰਹੇ ਹੋ, ਜੇਲ੍ਹ 'ਚ ਤੁਸੀਂ 10-12 ਸਾਲ ਸਮਾਂ ਕੱਟਿਆ ਉਹਨਾਂ ਦੇ ਨਾਲ ਹੀ, ਤੁਹਾਨੂੰ ਇਹ ਮਹਿਸੂਸ ਹੋਇਆ ਕਿ ਜੇਲ੍ਹ ਦੇ ਅੰਦਰ ਵੀ ਸਿੱਖ ਹੋਣ ਕਰਕੇ ਕੁਝ ਜ਼ਿਆਦਾ ਹੀ ਸਖਤਾਈਆਂ ਜਾਂ ਤੁਹਾਡੇ ਨਾਲ ਕੁਝ ਵਿਤਕਰਾ ਕੀਤਾ ਜਾਂਦਾ ਹੈ, ਬਸ਼ਰਤੇ ਕਿ ਜਿਹੜੇ ਹੋਰ ਨੌਨ ਸਿੱਖ ਨੇ, ਚਾਹੇ ਹਿੰਦੂ ਨੇ, ਮੁਸਲਿਮ ਨੇ, ਕ੍ਰਿਸਚਨ ਨੇ, ਸਿੱਖਾਂ ਨਾਲ ਜੇਲ੍ਹ ਦੇ ਅੰਦਰ ਵੀ ਵਿਤਕਰੇ ਹੁੰਦੇ ਨੇ? ਹੈ ਸੱਚ ਹੈ ਜੀ, ਇਹ 'ਚ ਤੁਸੀਂ ਬਾਹਰ ਵੀ ਦੇਖਿਆ ਆ, ਇਹ ਸਮਾਂ ਜੋ ਬਾਹਰ ਦੇਖਿਆ ਇਹੀ ਸਮਾਂ ਅੰਦਰ ਹੈ। ਤਾਂ ਆਪਾਂ ਇੰਡੀਆ ਦੇ, ਆਪਾਂ ਇੰਡੀਆ ਤੋਂ ਬਾਹਰ ਤਾਂ ਨਹੀਂ ਹੈਗੇ, ਆਪਾਂ ਪਾਕਿਸਤਾਨੀ ਸਿਟੀਜ਼ਨ ਤਾਂ ਨਹੀਂ ਕਹਿ ਸਕਦੇ ਆਪਣਾ ਇੰਡੀਆ ਦਾ। ਤਾਂ ਇੱਥੇ ਕਾਨੂੰਨ ਤਾਂ ਉਹੀ ਆ ਜਿਹੜਾ ਬਾਹਰ ਆ, ਉਹੀ ਅੰਦਰ ਆ। ਇੱਕ ਕਰ ਨੂੰ 10 ਮਿੰਟ ਲੱਗਦੇ ਹੁੰਦੇ ਆ ਕਿਸੇ ਵੱਡੀ ਕੌਮ ਦੇ ਤੌਰ 'ਤੇ ਐਗਜ਼ਾਮਪਲ ਲੈ ਲਓ, ਹਿੰਦੂ ਨਾਲ ਗੱਲ ਕਰਨੀ ਹੋਵੇ, ਕਿਸੇ ਲੀਡਰ ਨਾਲ ਕਰਨੀ ਹੋਵੇ, ਤੇ 10 ਮਿੰਟ ਸੋਚਣ ਦਾ ਪ੍ਰਸ਼ਾਸਨ ਟਾਈਮ ਲੈਂਦਾ ਹੁੰਦਾ ਹੈ, ਦੇਂਦਾ ਵੀ ਹੁੰਦਾ ਅਗਲਿਆਂ ਨੂੰ। ਤੁਸੀਂ ਮੁਸਲਮਾਨ ਮੈਜੋਰਟੀ 'ਤੇ ਆ ਜਾਓ ਮਾਊਂਟਨ 'ਤੇ 5 ਮਿੰਟ ਉਹ ਵੀ ਲੈ ਲੈਂਦੇ ਆ। ਸਾਡੇ ਵਾਲੀ ਤਾਂ 2 ਮਿੰਟ ਲਾਉਂਦੇ ਹੁੰਦੇ ਅਗਲੇ ਚੱਕਰ ਨੂੰ। ਕਿੰਨੇ ਕੁ ਨਜਾਇਜ਼ ਪਰਚੇ ਦੇਖੇ ਤੁਸੀਂ ਕਿਸਾਨ ਅੰਦੋਲਨ ਦੇ ਵੇਲੇ, ਜਦ ਕਿ ਇਸ ਭੁੱਖੇ ਦੇਸ਼ ਦਾ ਢਿੱਡ ਹੀ ਭਰਿਆ ਕਿਸਾਨਾਂ ਨੇ, ਉਹਨਾਂ ਨੂੰ ਕੀ ਕੀ ਸੁਣਨ ਨੂੰ ਮਿਲਿਆ, ਕੀ ਕੀ ਕਿਹਾ ਗਿਆ ਉਹਨਾਂ ਨਾਲ। ਚਲੋ ਇਹ ਵਿਸ਼ਾ ਹੋਰ ਹੋ ਜਾਊਗਾ। ਬਾਕੀ ਅਰਦਾਸਾਂ ਕਰੋ ਜਥੇਦਾਰ ਸਾਹਿਬ ਦੀਆਂ ਚੜ੍ਹਦੀ ਕਲਾ ਦੀਆਂ ਕਿ ਉਹਨਾਂ ਦੀਆਂ ਖਲਾਸੀਆਂ ਹੋਣ, ਜੇਲ੍ਹਾਂ ਤੋਂ ਬਾਹਰ ਹੋਣ। ਅਗਰ ਅਸੀਂ ਜਥੇਦਾਰ ਸਾਹਿਬ ਦੀ ਗੱਲ ਕਰਨਾ, ਤੁਸੀਂ ਕਿਹਾ ਵਿਤਕਰੇ ਹੁੰਦੇ ਨੇ, ਤੇ ਮਾਫ ਕਰਨਾ ਕਿਤੇ ਨਾ ਕਿਤੇ ਉਹਦਾ ਅਸਰ ਜਥੇਦਾਰ ਸਾਹਿਬ ਦੇ ਉੱਤੇ ਵੀ ਦੇਖਣ ਨੂੰ ਮਿਲਦਾ ਹੋਏਗਾ। ਬੇਸ਼ੱਕ ਤੁਸੀਂ ਕਿਹਾ ਕਿ ਉਹਨਾਂ ਦਾ ਬੜਾ ਸਤਿਕਾਰ ਹੈ ਅੰਦਰ, ਮਗਰ ਪ੍ਰਸ਼ਾਸਨ ਦਾ ਰਵੱਈਆ, ਹਾਈ ਸਿਕਿਉਰਿਟੀ ਜੇਲ੍ਹ 'ਚ ਨੇ, ਮੋਸਟ ਵਾਂਟਡ ਲਫ਼ਜ਼ ਆਪਾਂ ਵਰਤਦੇ ਹੈਗੇ ਹਾਂ ਵੀ ਬਹੁਤ ਜ਼ਿਆਦਾ ਸਿਕਿਉਰਿਟੀ ਰੱਖੀ ਜਾਂਦੀ ਹੈ, ਵੱਖਰੇ ਸੈੱਲ 'ਚ ਰੱਖਿਆ ਜਾਂਦਾ, ਬੜੀਆਂ ਗੱਲਾਂ ਜਿਹੜੀਆਂ ਬਾਹਰ ਦੀਆਂ ਸੰਗਤਾਂ ਤੱਕ ਇਹ ਪਹੁੰਚਦੀਆਂ ਹੈਗੀਆਂ ਨੇ। ਤੁਹਾਨੂੰ ਲੱਗਦਾ ਕਿ ਜਥੇਦਾਰ ਸਾਹਿਬ ਅਗਰ ਅੱਜ ਅੰਦਰ ਜਿਸ ਵੀ ਹਾਲਾਤਾਂ 'ਚ ਨੇ, ਉਹਦੇ ਲਈ ਸਾਡੇ ਲੀਡਰ ਜ਼ਿੰਮੇਦਾਰ ਨੇ, ਸਰਕਾਰਾਂ ਜ਼ਿੰਮੇਦਾਰ ਨੇ? ਤੁਹਾਨੂੰ ਕੀ ਲੱਗਦਾ 10 ਸਾਲ ਦਾ ਸਮਾਂ ਘੱਟ ਨਹੀਂ ਹੁੰਦਾ? ਤੁਹਾਨੂੰ ਕੀ ਲੱਗਦਾ ਉਹ ਜੇਲ੍ਹ ਦੇ ਅੰਦਰ ਨੇ, ਅੱਜ ਸਭ ਤੋਂ ਵੱਡਾ ਉਹਨਾਂ ਨੂੰ ਜੇਲ੍ਹ 'ਚ ਰੱਖਣ ਦਾ ਕਸੂਰਵਾਰ ਕੌਣ? ਜੀ ਉਹ ਤਾਂ ਹੈ ਹੀ ਆ ਤੁਹਾਡੇ ਸਾਹਮਣੇ, ਜੋ ਤੁਸੀਂ ਆਪ ਹੀ ਕਹਿਤਾ, ਆਨਸਰ ਵੀ ਦੇਤਾ, ਕੁਐਸਚਨ ਵੀ ਦੇਤਾ ਤੁਸੀਂ। ਤੁਹਾਡੇ ਮੈਂ 3-4 ਆਪਸ਼ਨ ਰੱਖੇ ਨੇ, ਸਾਡੀ ਕੌਮ ਦੇ ਲੀਡਰ ਜ਼ਿੰਮੇਦਾਰ ਨੇ, ਸਰਕਾਰਾਂ ਜ਼ਿੰਮੇਦਾਰ ਨੇ, ਕੌਣ ਜ਼ਿੰਮੇਦਾਰ? ਨਿਕੰਮੇ ਲੀਡਰ ਤਾਂ ਹੈਗੇ ਹੀ ਨੇ, ਉਹ ਤਾਂ ਹਰ ਕੌਮ 'ਚ ਮਿਲਦੇ ਹੁੰਦੇ ਆ। ਇੱਕ ਸਾਡੀ ਕੌਮ ਦੀ ਗਿਣਤੀ ਘੱਟ ਆ, ਸਾਡੇ ਜ਼ਿਆਦਾ ਨੇ,
ਪਰ ਉਹਨਾਂ 'ਚ ਆਪਾਂ ਸੋਚੀਏ ਕਿ ਏਜੰਸੀਆਂ ਥੋੜ੍ਹਾ ਬਹੁਤ, ਚਲੋ ਏਜੰਸੀਆਂ ਨੇ ਤਾਂ ਆਪਣਾ ਰੁੱਖ ਰੱਖਣਾ ਹੀ ਹੁੰਦਾ ਜੀ। ਏਜੰਸੀਆਂ ਤਾਂ ਹੈਗੀਆਂ ਗੌਰਮੈਂਟ ਦੀਆਂ, ਜਿਵੇਂ ਉਹਨਾਂ ਨੇ ਕਹਿਣਾ ਬਹਿ ਜਾਓ ਤੇ ਖੜੇ ਹੋ ਜਾਓ, ਤੇ ਉਹਨਾਂ ਦਾ ਉਹੀ ਕੰਮ ਉਨਾ ਕੁ ਹੈਗਾ ਆ। ਉਹਨਾਂ ਦਾ ਆਪਦੇ ਹੱਥ ਤਾਂ ਪੈਰ ਸਿਰ ਤਾਂ ਹੈ ਹੀ ਨਹੀਂ। ਪਰ ਜਦੋਂ ਗੱਲ ਹੁੰਦੀ ਬਾਬਾ ਜੀ ਵੇਲੇ, ਜਿਹੜੇ ਉਹਨਾਂ ਦੇ ਨਾਲ ਰਹਿੰਦੇ ਹੁੰਦੇ ਆ 24 ਘੰਟੇ, ਜਿਹੜਾ ਫੇਸ ਕਰਦੇ ਹੁੰਦੇ ਆ, ਉਹਨਾਂ ਦੇ ਵੀ ਇੱਕ ਆਪਣਾ ਸੌਫਟ ਕੋਰਨਰ ਹੁੰਦਾ ਹਰ ਬੰਦੇ ਦਾ। ਤੇ ਉਹਨਾਂ ਤੋਂ ਇੰਨੀ ਪੋਜ਼ੀਟਿਵ ਵੇਵ ਮਿਲਦੀ ਹੈ ਕਿ ਅਗਲੇ ਨੂੰ ਪਤਾ ਆ ਕਿ ਜੋ ਕੁਝ ਕੀਤਾ ਉਹ ਤਾਂ ਅਸੀਂ ਦੇਖ ਹੀ ਰਹੇ ਨੇ। ਪਰ ਇੱਥੇ ਸਾਡੇ ਨਾਲ ਬਹੁਤ ਗੁੱਡ ਤਰੀਕੇ ਨਾਲ ਨੇ। ਉਹਦਾ ਮੈਨੂੰ ਨਹੀਂ ਲੱਗਦਾ ਕਿ ਬਾਬਾ ਜੀ ਨੂੰ ਸੋਚਣਾ ਪੈਂਦਾ ਹੋਵੇ, ਘੱਲਣਾ ਤੇ ਉਹ ਕਰਦੇ ਹੀ ਨੇ ਵਿਚਾਰੇ। ਹੁਣ ਜੇਲ੍ਹ ਦਾ ਨਾ ਹੀ ਬੁਰਾ ਹੈ, ਕਿਸੇ ਨੂੰ ਕਹਿ ਦੋ ਵੀ ਤੈਨੂੰ ਜੇਲ੍ਹ ਜਾਣਾ ਹੈ, ਮੈਨੂੰ ਲੱਗਦਾ ਰੋਟੀਆਂ ਰਾਤ ਰੱਜ ਕੇ ਖਾਊਗਾ ਅਗਲਾ। ਉਹਦਾ ਉੱਦਾਂ ਹੀ ਪਾਣੀ ਸੁੱਕ ਜਾਂਦਾ ਗੱਲ ਦਾ। ਜਥੇਦਾਰ ਸਾਹਿਬ ਨੂੰ ਅੱਜ ਤਕਰੀਬਨ ਮੈਂ ਕਹਾਂ ਤੇ 25-30 ਸਾਲ ਤੋਂ ਵੱਧ ਹੋ ਗਏ ਨੇ, ਕਦੀ ਉਹਨਾਂ ਦੇ ਮੱਥੇ ਤੇ ਸ਼ਿਕਨ ਦੇਖੀ ਹੈ? ਕਿਉਂਕਿ ਕਈ ਵਾਰ ਲਫ਼ਜ਼ ਮੇਰਾ ਸਵਾਲ ਇਸ ਕਰਕੇ ਆਉਂਦਾ, ਅਸੀਂ ਵੀ ਘਰ ਬੈਠੇ ਹੋਈਏ ਨਾ, ਮਾਫ ਕਰਨਾ, ਸਾਡੀ ਤਬੀਅਤ ਖਰਾਬ ਹੋਵੇ, ਅਸੀਂ 2-4-5 ਦਿਨ ਲਈ ਘਰ 'ਚ ਕੈਦ ਹੋ ਜੇ, ਤੇ ਸਾਨੂੰ ਲੱਗਦਾ ਯਾਰ ਬੜਾ ਅਜੀਬ ਜੀ ਜ਼ਿੰਦਗੀ ਹੈ। 20-25-30 ਸਾਲਾਂ ਤੋਂ ਜੇਲ੍ਹ 'ਚ ਨੇ, ਕਦੀ ਤੁਸੀਂ ਉਹਨਾਂ ਦੇ ਚਿਹਰੇ ਤੇ ਮਾਯੂਸੀ ਦੇਖੀ ਹੈ ਕਿ ਵੀ ਮੈਂ ਕਦੀ ਬਾਹਰ ਆ ਪਾਵਾਂਗਾ? ਨਹੀਂ, ਹਾਲਾਂਕਿ ਇਹ ਸਵਾਲ ਨਹੀਂ ਹੈ, ਮਗਰ ਇਹ ਸਵਾਲ ਪੁੱਛਣੇ ਬਹੁਤ ਜ਼ਰੂਰੀ ਹੈਗੇ ਨੇ। ਤੁਸੀਂ ਕਦੀ ਉਹਨਾਂ ਦੇ ਮੱਥੇ ਦੇ ਉੱਤੇ ਇਸ ਚੀਜ਼ ਦੀ ਸ਼ਿਕਨ ਦੇਖੀ, ਅਹਿਸਾਸ ਦੇਖਿਆ ਉਹਨਾਂ ਦੇ ਅਲਫਾਜ਼ਾਂ ਦੇ ਅੰਦਰ ਕਿ ਯਾਰ ਮੈਂ ਕਦੀ ਬਾਹਰ ਆਂਦਾ ਤੇ ਮੈਂ ਕਰਦਾ, ਮੈਂ ਉਹ ਕਰਦਾ, ਕੁਝ ਇਸ ਤਰੀਕੇ ਦਾ? ਨਹੀਂ, ਇਹ ਚੀਜ਼ ਨਹੀਂ। ਉਹਨਾਂ ਨੂੰ ਬਾਹਰ ਆਉਣ ਦੀ ਕੋਈ ਭੁੱਖ ਨਹੀਂ ਹੈਗੀ। ਉਹ ਕਹਿੰਦੇ ਜਿੰਨਾ ਹੋ ਸਕਦਾ, ਜਿਸ ਮੋਟਿਵ ਕਰਕੇ ਆਪਾਂ ਅੰਦਰ ਆਏ ਆ, ਆਪਣਾ ਉਹ ਕੰਮ ਰਹੇ। ਉਹ ਆਪਣੇ ਮਕਸਦ ਨੂੰ ਬੈਠੇ ਨੇ ਕਿ ਵੀ ਜੋ ਕੁਝ ਆਪਣੇ ਨਾਲ ਪਹਿਲਾਂ ਹੋ ਚੁੱਕਿਆ ਉਹ ਅੱਗੇ ਨਾ ਹੋਵੇ। ਤੇ ਉਹਨਾਂ ਨੂੰ ਬਾਹਰ ਆਉਣ ਦਾ ਨਾ ਕੋਈ ਲਾਲਚ, ਨਾ ਉਹਨਾਂ ਨੇ ਪੋਲਿਟਿਕਸ ਜੁਆਇਨ ਕਰਨੀ ਹੈ, ਨਾ ਉਹਨਾਂ ਨੂੰ ਕਿਸੇ ਪੈਸੇ ਦਾ ਲਾਲਚ ਹੈ, ਨਾ ਉਹਨਾਂ ਨੂੰ ਉਹ ਇੱਜ਼ਤ ਦੀ ਬਹੁਤ ਇੱਜ਼ਤ ਦਾ ਹੀ ਇੰਨਾ ਸ਼ੁਕਰਾਨਾ ਕਰਦੇ ਆ ਕਿ ਇੰਨੀ ਇੱਜ਼ਤ ਮਿਲੀ ਹੋਈ ਆ ਉਹਨਾਂ ਨੂੰ ਸਿੱਖ ਕੌਮ ਵੱਲੋਂ ਕਿ ਅਗਲੇ ਉਹਦਾ ਸ਼ੁਕਰਾਨਾ ਕਰਦੇ ਥੱਕਦੇ ਨਹੀਂ। ਤੇ ਦੂਜਾ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕੋਈ ਟੈਨਸ਼ਨ ਇਸ ਪੱਖੋਂ ਰਵੇ ਕਿ ਬਈ ਹਾਂ, ਇਹ ਜ਼ਰੂਰ ਕਹਿੰਦੇ ਕਿ ਜੇ ਮਕਸਦ ਕਰਕੇ ਆਪਾਂ ਸ਼ੁਰੂ ਹੋਏ ਆ, ਕੋਈ ਆਪਾਂ ਧਰਨਾ ਲਾਉਂਦੇ ਆ, ਉਹਨੂੰ ਖਰਾਬ ਨਾ ਕਰੋ। ਉਹ ਲੋਕਾਂ ਦਾ ਪਸੀਨਾ, ਪੈਸਾ, ਮਿਹਨਤ ਲੱਗੀ ਹੋਈ ਆ, ਉਹਨੂੰ ਤੁਸੀਂ ਡਿਸਟਰਬ ਨਾ ਕਰੋ ਆਪਣੇ ਨਿੱਜੀ ਸਵਾਰਥਾਂ ਕਰਕੇ। ਇੱਕ ਬੜਾ ਵੱਡਾ ਸਵਾਲ ਆਂਦਾ ਹੈ, ਇੱਕ ਦੋ ਸੋ ਕਾਲਡ ਪੰਥਕ ਪੱਤਰਕਾਰ ਹੈਗੇ ਨੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਔਰ ਕੁਝ ਐਸੇ ਚਿਹਰੇ ਵੀ ਹੈਗੇ ਨੇ ਜਿਨ੍ਹਾਂ ਨੇ ਜਥੇਦਾਰ ਸਾਹਿਬ ਦੇ ਉੱਤੇ ਨਾ, ਮਾਫ ਕਰਨਾ, ਬੜੇ ਪੈਸੇ ਕਮਾਏ ਨੇ। ਬੜਾ ਜੀ ਅਸੀਂ ਜਥੇਦਾਰ ਸਾਹਿਬ ਦੀ ਮਦਦ ਕਰਦੇ ਹਾਂ, ਅਸੀਂ ਇਹ ਕਰਦੇ ਹਾਂ। ਤੁਸੀਂ ਅੰਦਰ ਰਹੋ, ਸਿੱਧਾ ਸਵਾਲ, ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੇ ਠੇਕੇਦਾਰ ਜਥੇਦਾਰ ਸਾਹਿਬ ਦੇ ਨਾਮ ਤੇ ਠੇਕੇਦਾਰ, ਸੋ ਕਾਲਡ ਠੇਕੇਦਾਰ ਜਿਹੜੇ ਪੱਲੇ ਹੋਏ ਨੇ, ਇਹ ਜਥੇਦਾਰ ਸਾਹਿਬ ਦੀ ਕੇਅਰ ਕਰਦੇ ਨੇ? ਤੁਸੀਂ ਤੇ ਅੰਦਰ ਹੁੰਦੇ ਹੋ, ਉਹਨਾਂ ਦੇ ਕੋਲ ਹੁੰਦੇ ਹੋ, ਜਥੇਦਾਰ ਸਾਹਿਬ ਤੱਕ ਜਦੋਂ ਗੱਲਾਂ ਪਹੁੰਚਦੀਆਂ ਨੇ ਕਿ ਬਾਹਰ ਬੈਠੇ ਕੁਝ ਲੋਕ ਉਹਨਾਂ ਦੇ ਨਾਮ ਤੇ ਪੈਸੇ ਇਕੱਠੇ ਕਰਦੇ ਨੇ, ਜੇ ਅਸੀਂ ਜਥੇਦਾਰ ਸਾਹਿਬ ਤੱਕ ਫਲਾਣੀ ਚੀਜ਼ ਪਹੁੰਚਾ ਰਹੇ ਹਾਂ, ਫਲਾਣਾ ਪੈਸਾ ਪਹੁੰਚਾ ਰਹੇ ਹਾਂ, ਪਹੁੰਚਦਾ ਉਹਨਾਂ ਦੇ ਦਿਲ ਤੇ ਜਦੋਂ ਸਵਾਲ ਪਹੁੰਚਦੇ ਨੇ, ਉਹ ਕੁਝ ਤੁਹਾਡੇ ਨਾਲ ਡਿਸਕਸ ਕਰਦੇ ਨੇ ਇਸ ਬਾਰੇ ਆਪਣੀ ਹੁੰਦੀ ਰਹਿੰਦੀ ਸੀ ਗੱਲ। ਪਹਿਲਾਂ ਤਾਂ ਅਗਲੇ ਕਹਿੰਦੇ ਕਿਸੇ ਨੂੰ ਹੈ ਨਹੀਂ ਕੁਝ, ਕੋਈ ਆਪਣੀ ਤਾਂ ਉਹਨਾਂ ਦੀ ਕੋਈ ਫਰਮਾਇਸ਼ ਵੀ ਹੈ ਨਹੀਂ ਕਿ ਬਈ ਮੈਨੂੰ ਕਾ ਤੁਸੀਂ ਪੈਸੇ ਭੇਜੋ। ਜੇਲ੍ਹਾਂ ਦੇ ਖਰਚੇ ਦੇਖਿਆ ਤੁਸੀਂ, ਮੇਰਾ ਲੱਖ ਰੁਪਏ ਦਾ ਖਰਚਾ ਮਹੀਨੇ ਦਾ ਸੀ। ਅਮੂਮਨ ਇੰਨਾ ਖਰਚਾ ਕਰਾਂਗੇ ਤਾਂ ਆਪਾਂ ਕਦੇ ਆਪਣੇ 10 ਭਰਾਵਾਂ ਨਾਲ 20 ਭਰਾਵਾਂ ਨਾਲ ਸਟੈਂਡ ਲੈ ਸਕਦੇ ਹਾਂ। ਉਹਨਾਂ ਦਾ ਖਰਚਾ ਹੀ ਬਹੁਤ ਲਿਮਟਿਡ ਆ ਅੱਜ ਦੀ ਡੇਟ 'ਚ। ਇਹ ਮਹੀਨੇ ਦੇ ਵਿੱਚ ਇਸ ਮਹਿੰਗਾਈ 'ਚ ਦੱਸੋ ਕਿਹੜਾ 6000 ਨਾਲ ਸਰਵਾਈਵ ਕਰ ਜਾਏਗਾ? ਅਗਲੇ ਕਰਦੇ 6000 'ਚ ਆਉਂਦਾ ਕੀ ਆ? ਕੁਛ ਨਹੀਂ ਹੁੰਦਾ ਜੀ। ਇੱਕ ਟੇਬਲ ਤੇ ਬਹਿ ਜੀ ਆਪਾਂ 20000 ਦਾ ਟੇਬਲ ਤੋਂ ਉੱਤੇ ਲੱਗ ਜਾਂਦਾ ਆ। ਤੇ ਜਿਹੜੀ ਹੁਣ ਆਪਾਂ ਗੱਲ ਕਰਨੇ ਕਿ ਜਿਹੜੇ ਲੋਕਾਂ ਨੇ ਉਹਨਾਂ ਨੂੰ ਯੂਜ਼ ਕੀਤਾ, ਉਹਨਾਂ ਦੇ ਨਾਂ ਨੂੰ ਕੀਤਾ ਆ, ਉਸ ਪਾਸੇ ਤਾਂ ਬਾਬੇ ਨੇ ਕਦੀ ਕਿਹਾ ਹੀ ਹੈ ਨਹੀਂ ਕਿ ਮੇਰਾ ਤੁਸੀਂ ਨਾਂ ਕਦੇ ਲਓ। ਜਦੋਂ ਬਾਬਾ ਜੀ ਨਹੀਂ ਕਿਸੇ ਨੂੰ ਕਹਿੰਦੇ ਕਿ ਮੈਂ ਆਪਾਂ ਕੋਈ ਵੰਗਾਰ ਪਾਉਂਦੇ ਆ, ਉਹ ਕਹਿੰਦੇ ਵੀ ਜੋ ਕਰਨਾ ਸਰਬੱਤ ਦਾ ਕਰੋ, ਮੈਨੂੰ ਤਾਂ ਰੋਟੀ ਪਾਣੀ ਮਿਲ ਹੀ ਰਿਹਾ ਇੱਥੇ। ਉਹਨਾਂ ਦਾ ਆਪਦਾ ਹੀ ਘਰ ਪਰਿਵਾਰ ਦਾ ਪਿਛੋਕੜ ਬਹੁਤ ਸੋਹਣਾ ਸੀ, ਸੌਖਾ ਸੀ। ਉਹਨਾਂ ਕਦੀ ਉੱਥੋਂ ਨਹੀਂ ਕੁਛ ਲਿਆ, ਆਪਣੇ ਭਰਾਵਾਂ ਤੋਂ ਨਹੀਂ ਲਿਆ, ਕੋਈ ਡਿਮਾਂਡ ਨਹੀਂ ਕੀਤੀ। ਤੇ ਜਿਹੜਾ ਕੋਈ ਇੱਦਾਂ ਦਾ ਹੈਗਾ ਵੀ ਆ, ਜਿਹੜਾ ਚਲੋ ਆਪਾਂ ਨਾਂ ਨਹੀਂ ਲੈਂਦੇ, ਕੋਈ ਇਹੋ ਜਿਹਾ ਕਰਦੀ ਤਾਂ ਗੁਰੂ ਘਰ ਦੇ ਚੋਰ ਨੇ ਉਹ। ਗੁਰੂ ਘਰ ਦੇ ਵੀ ਨੇ, ਪੰਥ ਦੇ ਵੀ ਨੇ, ਜਿਹੜੇ ਦਿੰਦੇ ਨੇ ਉਹਨਾਂ ਨੂੰ ਵੀ ਅਹਿਸਾਸ ਹੋਣਾ ਚਾਹੀਦਾ, ਕਿਉਂਕਿ ਉਹ ਤਾਂ ਹੈ ਹੀ ਇੱਕ ਚਾਰ ਕੰਧਾਂ ਦੇ ਵਿੱਚ ਬੌਂਡ ਹੋ ਕੇ ਰਹਿ ਗਏ ਨੇ। ਉਹਨਾਂ ਦੇ ਖੁੱਲ ਕੇ ਕਹਿ ਸਕਦੇ, ਨਾ ਖੁੱਲ ਕੇ ਸੁਣ ਸਕਦੇ। ਉਹਨਾਂ ਦਾ ਕੋਈ ਲੈਜਨ ਹੀ ਹੈ ਨਹੀਂ ਨਾ। ਪਬਲਿਕ ਤਾਂ ਗੱਲ ਜ਼ਿਆਦਾ ਬਹੁਤੀ ਗੱਲ ਆ ਚਿੱਠੀਆਂ ਥਰੂ। ਅੱਜ ਦੇ ਟਾਈਮ 'ਚ ਜਿੱਥੇ 5G ਚੱਲ, ਉੱਥੇ ਚਿੱਠੀਆਂ ਦੇ ਮਾਧਿਅਮ ਨਾਲ ਅਗਲਿਆਂ ਦੇ ਗੱਲਬਾਤ, ਕਿਤੇ ਕੋਈ ਸਲਾਹ, ਇਹ ਅੱਗੇ ਪਹੁੰਚਦੀ ਹੈ। ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਪੰਜਾਬ ਦੀ ਆਏ ਦਿਨ, ਕੋਈ ਪੰਜਾਬ ਦੀਆਂ ਧੀਆਂ ਦੀ ਗੱਲ ਕਰ ਲਈਏ, ਪੁੱਤਾਂ ਦੀ ਗੱਲ ਕਰ ਲਈਏ, ਨਸ਼ੇ 'ਚ ਮਰਦੇ ਹੋਏ, ਇੰਜੈਕਸ਼ਨ ਸੂਈ ਲਾਉਂਦੇ ਹੋਏ ਦੀ ਵੀਡੀਓ ਅਸੀਂ ਦੇਖਦੇ ਹਾਂ। ਤੁਸੀਂ ਵੀ ਜੇਲ੍ਹਾਂ 'ਚ ਬਾਹਰ ਆਉਂਦੇ ਹੋ, ਜਾਂਦੇ ਹੋ, ਹੁਣ ਤੁਸੀਂ ਜ਼ਮਾਨਤ 'ਤੇ ਹੀ ਹੋ, ਬਾਹਰ ਹੀ ਹੈਗੇ ਹੋ। ਜੋ ਤੁਸੀਂ ਅੰਦਰ ਜਾਂਦੇ ਹੋ, ਇਸ ਮਸਲੇ 'ਤੇ ਡਿਸਕਸ ਹੁੰਦੀ ਹੈ ਕਿ ਪੰਜਾਬ 'ਚ ਨਸ਼ਿਆਂ ਦਾ ਐਡਾ ਬੁਰਾ ਹਾਲ ਹੈ? ਨਹੀਂ, ਬਿਲਕੁਲ ਹੁੰਦੀ ਹੈ ਜੀ। ਅਖਬਾਰ ਪੜ੍ਹਦੇ ਨੇ ਅਗਲੇ, ਪੰਜਾਬੀ ਅਖਬਾਰ ਲੱਗੇ ਹੋਏ ਨੇ, ਅਖਬਾਰ ਹਿੰਦੀ ਵੀ ਹੁੰਦੇ, ਬਹੁਤ ਸਾਰੇ ਅਖਬਾਰ ਹੁੰਦੇ ਆ। TV ਲੱਗੇ ਹੋਏ ਆ, ਐਤਕੀ ਤਿਹਾੜ 'ਚ TV ਦੇਤੇ, ਹੁਣ ਜਥੇਦਾਰ ਸਾਹਿਬ ਨੂੰ ਵੀ ਦੇ ਦਿੱਤਾ, ਜਿਹੜਾ ਪਿਛਲੇ 15 ਸਾਲਾਂ ਤੋਂ ਉਹਨਾਂ ਕੋਲ TV ਨਹੀਂ। ਤੇ ਉਹ ਜਦੋਂ ਦੇਖਦੇ ਆ, ਖਬਰਾਂ ਦੇਖਦੇ ਆ, ਪੜ੍ਹਦੇ ਆ, ਉਹਨਾਂ ਦਾ ਦਿਲ ਬਹੁਤ ਦੁਖਦਾ ਕਿ ਇੰਨੀ ਘਾਲਣਾ ਕਰਨ ਵਾਲਾ ਪੰਜਾਬ ਸਟੇਟ,
ਜਿਹਦਾ ਇਤਿਹਾਸ ਦੇਖ ਲਓ ਤਾਂ ਮੈਂ ਨਹੀਂ ਕਹਿੰਦਾ ਕੋਈ ਕਹਿ ਦੂਗਾ ਆਪਾਂ ਬਰਾਬਰੀ ਤੇ ਖੜਦੇ ਹਾਂ। ਜਿਹਨਾਂ ਲੁੱਟਿਆ ਹੋਣਾ ਉਹਨਾਂ ਲੁੱਟਿਆ ਨਹੀਂ, ਪੰਜਾਬ ਵਾਲਿਆਂ ਨੇ ਤਾਂ ਬਚਾਇਆ ਸਭ ਕੁਝ। ਤੇ ਉਹਨਾਂ ਦਾ ਦਿਲ ਦੁਖਦਾ ਕਿ ਨਸ਼ਿਆਂ 'ਚ ਜਾ ਰਹੇ ਆ, ਇਹ ਗੌਰਮੈਂਟ ਕੀ ਕਰਦੀ ਆ। ਤੇ ਜਿਹੜੇ ਬੈਠੇ ਨੇ ਸੱਚੇ ਸੁੱਚੀ ਰੂਹਾਂ ਜਿਹੜੀਆਂ ਜੇਲ੍ਹਾਂ 'ਚ ਬੈਠੀਆਂ ਨੇ ਉਹਨਾਂ ਦਾ ਕੋਈ ਮੁੱਲ ਨਹੀਂ। ਤੇ ਜਿਹੜੇ ਚੋਰ ਗਦਾਰ ਬਿਠਾਏ ਹੋਏ ਆ ਕੁਰਸੀਆਂ ਤੇ ਲੋਕੀ ਉਹਨਾਂ ਪਿੱਛੇ ਐਵੇਂ ਜੁੱਤੀਆਂ ਘਸੀ ਫਿਰਦੇ ਆ। ਤਕਰੀਬਨ ਅਗਰ ਮੈਂ ਤੁਹਾਡਾ ਗੱਲ ਕਰਾਂ ਫਿਰ ਗੱਲ ਘੁੰਮ ਫਿਰ ਕੇ ਉੱਥੇ ਆਉਂਦੀ ਹੈ, ਤੁਹਾਡੇ ਨਾਲ ਗੈਂਗਸਟਰ ਅਪਰਾਧ ਦਾ ਕ੍ਰਾਈਮ ਦਾ ਨਾਮ ਜੁੜਿਆ ਹੈਗਾ। 10 ਸਾਲ ਤੁਸੀਂ ਉਹਨਾਂ ਨਾਲ ਰਹੇ ਹੋ। ਮੈਂ ਤੁਹਾਡੇ ਤੋਂ ਪੁੱਛਣਾ, ਸ਼ਾਇਦ ਕੋਈ ਹੋਰ ਸਵਾਲ ਨਹੀਂ ਪੁੱਛੇਗਾ, ਤੁਹਾਡੇ 'ਚ ਕੀ ਬਦਲਾਅ ਆਇਆ ਜਥੇਦਾਰ ਸਾਹਿਬ ਦੇ ਨਾਲ? ਸਾਰਾ ਹੀ ਬਦਲਾਅ ਹੈ ਜੀ। ਕੀ ਬਦਲਾਅ ਹੈ ਉਹੀ ਪੁੱਛ? ਉਹੀ ਦੱਸਦੇ ਆ ਤੁਹਾਨੂੰ। ਜਥੇਦਾਰ ਸਾਹਿਬ ਤੋਂ ਜਿੰਨੀਆਂ ਕੁ ਆਪਾਂ ਗੱਲਾਂ ਸੁਣੀਆਂ, ਜਿੰਨਾ ਕੁ ਆਪਾਂ ਉਹਨਾਂ ਨੂੰ ਦੇਖਿਆ, ਜਿੰਨਾ ਕੁ ਆਪਾਂ ਉਹਨਾਂ ਨੂੰ ਸਮਝਿਆ ਆ, ਉਹ 'ਚ ਇਹੀ ਆ ਕਿ ਇਹ ਕੁੱਤੀਆਂ ਗੌਰਮੈਂਟਾਂ ਨਹੀਂ ਬਦਲਦੀਆਂ ਹੁੰਦੀਆਂ, ਬਾਦਲ ਆਪ ਹੀ ਮੁੜਨਾ ਪੈਣਾ ਆ। ਤੇ ਜਿਹੜਾ ਠੀਕ ਹੈਗਾ ਆਪਣਾ ਜੋ ਭਲਾਈ ਕਰ ਸਕਦੇ ਹੋ ਤੁਸੀਂ ਆਪਣਾ, ਜਾਂ ਤਾਂ ਪਿੱਛੇ ਖੜ ਕੇ ਕਰ ਲਓ ਜਾਂ ਅੱਗੇ ਆ ਕੇ ਖੜ ਲਓ। ਤੇ ਆਪਾਂ ਸੋਚੀਏ ਕਿ ਆਪਾਂ ਸਿਸਟਮ ਦੇ ਅਗੇਂਸਟ ਹੋ ਕੇ ਚੱਲੀਏ, ਆਪਾਂ ਇੱਕ ਵਾਰ ਨੂੰ ਇਹਨੂੰ ਚੈਲੰਜ ਕਰ ਸਕਦੇ ਹਾਂ। ਉਹ ਸਿਸਟਮ ਬਹੁਤ ਵੱਡਾ ਆ, ਜੇ ਤੁਸੀਂ ਸਮਝੋ। ਬਦਲਾਵ ਇੰਨਾ ਹੀ ਹੈਗਾ ਆ, ਝੂਠ ਤਾਂ ਬੋਲਣਾ ਸਿੱਖਿਆ ਨਹੀਂ ਨਾ, ਝੂਠ ਬਰਦਾਸ਼ਤ ਕਰਦੇ ਆਪਾਂ। ਉਹ ਜਿੱਥੇ ਲੋੜ ਪਊਗੀ ਉੱਥੇ ਖੜਦੇ ਵੀ ਆ। ਅਗਰ ਅੱਜ ਦੇ ਯੂਥ ਦੀ ਗੱਲ ਕਰਦੇ ਆ, ਤੁਹਾਡੀਆਂ ਵੀ ਅਗਰ ਮੈਂ ਸੋਸ਼ਲ ਮੀਡੀਆ ਦੀ ਗੱਲ ਕਰਾਂ, ਗਨ ਕਲਚਰ ਮੈਂ ਦੇਖਣਾ, ਪੰਜਾਬੀ ਸਿੰਗਰਾਂ ਦੀ ਗੱਲ ਕਰਨਾ, ਹਰ ਵੇਲੇ ਬੰਦੂਕਾਂ ਦੁਨਾਲੀ ਦੀ ਗੱਲ ਹੁੰਦੀ ਹੈ। ਯੂਥ ਹੈ ਜਿਹੜਾ ਨਸ਼ੇ ਵਾਲੇ ਪਾਸੇ ਨਹੀਂ ਚੱਲਦਾ, ਜਾਂ ਉਹ ਕੈਨੇਡਾ ਪਾਸੇ ਤੁਰ ਜਾਂਦਾ, ਬਾਹਰ ਜਾਣ ਨੂੰ ਫਿਰਦਾ, ਜਾਂ ਕਿਤੇ ਨਾ ਕਿਤੇ ਅਪਰਾਧ ਨੂੰ। ਤੁਸੀਂ ਉਸ ਚੀਜ਼ 'ਚ ਨਿਕਲ ਰਹੇ ਹੋ, ਤੁਸੀਂ ਉਸ ਮਾਹੌਲ ਵਿੱਚ ਹੋ, ਯੂਥ ਨੂੰ ਕੀ ਕਹਿਣਾ ਚਾਹੋਗੇ? ਕੀ ਫਾਇਦਾ ਹੈ ਇਸ ਕ੍ਰਾਈਮ ਦੇ ਵਿੱਚ ਗੈਂਗਸਟਰ ਬਣਨ ਦੇ ਅੰਦਰ? ਜਾਂ ਅਗਰ ਕਹੀਏ ਸੰਤਾਂ ਦੀ ਫਿਲਾਸਫੀ ਦੀ ਗੱਲ ਕਰ ਲਈਏ, ਆਪਾਂ ਜਥੇਦਾਰ ਸਾਹਿਬ ਦੀ ਗੱਲ ਕਰ ਲਈਏ, ਤੁਸੀਂ ਯੂਥ ਨੂੰ ਤੁਸੀਂ ਕਿਸ ਤਰੀਕੇ ਨਾਲ ਕੋਈ ਮੈਸੇਜ ਦੇਣਾ ਚਾਹੋਗੇ, ਕੀ ਕਹੋਗੇ? ਆਪਾਂ ਤਾਂ ਯੂਥ ਨੂੰ ਕਹਾਂਗੇ ਸੰਤਾਂ ਦੀ ਗੱਲ ਸੁਣੋ, ਜੋ ਬਚਨ ਕੀਤੇ ਅਗਲਿਆਂ ਨੇ, ਬਾਬਾ ਜੀ ਦੀ ਗੱਲ ਸੁਣੋ, ਤੁਹਾਨੂੰ ਵੀ ਚੰਗੀ ਲੱਗੂਗੀ, ਤੁਹਾਡੇ ਘਰਦਿਆਂ ਦੀ ਵੀ ਚੰਗੀ ਲੱਗਣੀ ਹੈ। ਕਿਸੇ ਗੈਂਗਸਟਰ ਮਗਰ ਲੱਗ ਕੇ ਆਪਣਾ ਘਰ ਨਾ ਖਰਾਬ ਕਰਿਓ, ਠੀਕ ਹੈ ਜੀ। ਅਸੀਂ ਤਾਂ ਘਰ ਫੂਕ ਕੇ ਤਮਾਸ਼ੇ ਦੇਖੇ ਆ। ਆਪਾਂ ਨਹੀਂ ਕਹਿੰਦੇ ਕਿਸੇ ਮਾਂ ਨੂੰ ਰੋਣਾ ਪਵੇ, ਸਾਡੀ ਮਾਤਾ ਨੇ ਕਿਹੜਾ ਘੱਟ ਰੋਇਆ ਹੋਣਾ ਜੀ, ਉਹ ਸਾਨੂੰ ਦਿਖਦਾ ਵੀ ਹੈਗਾ। ਕਿਉਂ ਆਪਾਂ ਕਿਸੇ ਨੂੰ ਆਪਣੀ ਜਗ੍ਹਾ ਟੋਏ 'ਤੇ ਪਾ ਦਈਏ? ਫਿਰ ਵੀ ਯੂਥ ਨਹੀਂ ਮੁੜਦਾ। ਉਹਦੇ ਪਿੱਛੇ ਬਹੁਤ ਵੱਡਾ ਕੰਮ ਹੈ ਏਜੰਸੀਆਂ ਦਾ, ਨਸ਼ੇ 'ਤੇ ਲਾਉਣਾ, ਸਰਕਾਰਾਂ ਦਾ ਕ੍ਰਾਈਮ 'ਤੇ ਲਾਉਣਾ। ਪਹਿਲਾਂ ਇਹ ਆਪਣਾ ਕੰਮ ਕੱਢ ਲੈਂਦੇ ਹੁੰਦੇ ਆ, ਬਾਅਦ 'ਚ ਕਹਿੰਦੇ ਹੁੰਦੇ ਆ ਵੀ ਤੂੰ ਕੌਣ ਤੇ ਕੰਮ ਕੌਣ। ਤੇ ਇਸ ਹਿਸਾਬ ਨਾਲ ਚੰਗੇ ਬਣਨਾ, ਚੰਗੀ ਦਿਸ਼ਾ 'ਤੇ ਜਾਣਾ ਆ, ਤੇ ਬਾਬਾ ਜੀ ਨੂੰ ਫੋਲੋ ਕਰੋ, ਇਹਨਾਂ ਬਚਨਾਂ 'ਤੇ ਚਲੋ, ਤੇ ਆਪੇ ਅੱਗੇ ਚੱਲਾਂਗੇ। ਤੁਸੀਂ ਮੈਂ ਫਿਰ ਮੇਰੇ ਵਾਰ-ਵਾਰ ਘੁੰਮ ਫਿਰ ਕੇ ਸਵਾਲ ਇੱਕੋ ਹੀ ਗੱਲ ਦੇ ਉੱਤੇ ਆ ਜਾਂਦਾ, ਤੁਸੀਂ ਜਥੇਦਾਰ ਸਾਹਿਬ ਦੇ ਨਾਲ 10 ਸਾਲ ਤੋਂ ਵੱਧ ਸਮਾਂ ਬਿਤਾਇਆ। ਹੁਣ ਸਾਡੇ ਕੋਲ ਜਥੇਦਾਰ ਸਾਹਿਬ ਤੇ ਹੈ ਨਹੀਂ ਕਿ ਅਸੀਂ ਉਹਨਾਂ ਦਾ ਇੰਟਰਵਿਊ ਕਰ ਲਈਏ। ਤੁਹਾਨੂੰ ਕੀ ਲੱਗਦਾ, ਅਗਰ ਜਥੇਦਾਰ ਸਾਹਿਬ ਸਾਡੇ ਨਾਲ ਇੰਟਰਵਿਊ ਕਰਦੇ ਜਾਂ ਤੁਹਾਡੇ ਥਰੂ ਕੋਈ ਪੈਗਾਮ ਭੇਜਣਾ ਚਾਹੁੰਦੇ, ਉਹਨਾਂ ਦੀ ਸੋਚ, ਪੰਥਕ ਸੋਚ ਦੇ ਹਿਸਾਬ ਨਾਲ ਉਹ ਕੀ ਮੈਸੇਜ ਹੋ ਸਕਦਾ ਜਿਹੜਾ ਪੂਰੀ ਦੁਨੀਆ, ਕਿਉਂਕਿ ਸਾਡੇ ਚੈਨਲ ਦੇ ਰਾਹੀਂ ਦੁਨੀਆ ਦੇ ਹਰ ਸਿੱਖ ਤੱਕ ਇਹ ਆਵਾਜ਼, ਸਾਡਾ ਇੰਟਰਵਿਊ ਪਹੁੰਚਣਾ ਹੈਗਾ, ਕੀ ਲੱਗਦਾ ਜਥੇਦਾਰ ਸਾਹਿਬ ਦਾ ਕੀ ਮੈਸੇਜ ਹੋ ਸਕਦਾ, ਕੀ ਪੈਗਾਮ ਹੋ ਸਕਦਾ? ਜਥੇਦਾਰ ਸਾਹਿਬ ਨੇ ਤਾਂ ਜੋ ਕੁਛ ਆਪ ਕਮਾਇਆ ਉਹੀ ਕਹਿਣਾ ਸੀ ਕਿ ਸਿਹਤਾਂ ਬਣਾਓ, ਸਿਹਤ ਵਾਲੇ ਪਾਸੇ ਧਿਆਨ ਦਿਓ, ਨਸ਼ਿਆਂ ਤੋਂ ਦੂਰ ਰਹੋ, ਮਾਂ ਪਿਓ ਦੀ ਇੱਜ਼ਤ ਕਰੋ, ਤੇ ਸਰਬੱਤ ਦੇ ਭਲਾ ਵਾਸਤੇ ਅਰਦਾਸ ਕਰੋ, ਤਾਂ ਹੀ ਅਰਦਾਸਾਂ ਕਬੂਲ ਹੋਣਗੀਆਂ, ਸਾਰੇ ਕਰੋਗੇ। ਤੇ ਹੋਰ ਤਾਂ ਮੇਰੇ ਹਿਸਾਬ ਨਾਲ ਗੱਲਾਂ ਤਾਂ ਬਹੁਤ ਸਾਰੀਆਂ ਨੇ, ਆਪਾਂ ਕਰਨ ਬਈਏ ਤਾਂ ਮੈਂ ਗੱਲ ਲੱਗਦੀ ਨਹੀਂ ਕਿਤੇ, ਸਵੇਰ ਹੋ ਜੂ ਆਪਾਂ ਨੂੰ। ਅਖੀਰ ਆਪਣੇ ਵੱਲੋਂ ਕੁਝ ਕਹਿਣਾ ਚਾਹੋਗੇ ਯੂਥ ਨੂੰ? ਮੈਂ ਤਾਂ ਯੂਥ ਨੂੰ ਇਹੀ ਕਹੂੰਗਾ, ਮੇਰੀ ਹੱਥ ਜੋੜ ਕੇ ਯੂਥ ਨੂੰ ਤੇ ਵੱਡੇ ਵੀਰਾਂ ਨੂੰ ਤੇ ਭਰਾਵਾਂ ਨੂੰ ਤੇ ਮਾਤਾ ਬੀਬੀਆਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਦਾਸ ਵੱਲੋਂ ਗੱਲ ਕਬੂਲ ਕਰਿਓ। ਤੇ ਜਿਹੜੇ ਜੇਲ੍ਹਾਂ ਸਿੰਘ ਬੈਠੇ ਆ, ਸਾਡੇ ਵੱਡੇ ਭਰਾ ਬੈਠੇ ਆ, ਇਹਨਾਂ ਦੀ ਰੋਜ਼ ਅਰਦਾਸ ਕਰਿਆ ਕਰੋ, ਇਹਨਾਂ ਦੀ ਸਿਹਤਾਂ ਦੀ, ਇਹਨਾਂ ਦੇ ਪਰਿਵਾਰ ਦੀ, ਤੇ ਇਹਨਾਂ ਦੀ ਜੇਲ੍ਹ ਤੋਂ ਖਲਾਸੀ ਦੀ, ਕਿਉਂਕਿ ਇਹ ਹੈ ਤਾਂ ਆਪਣੇ ਹੀ ਹੈਗੇ, ਬਾਹਰ ਦੇ ਤਾਂ ਨਹੀਂ ਹੈਗੇ। ਇਹਨਾਂ ਦੇ ਕਰਕੇ ਆਪਾਂ ਇਹ ਨਾ ਸੋਚੀਏਗਾ ਇਹ ਬੈਠੇ ਤਾਂ ਬੈਠੇ ਹੀ ਰਹਿਣਗੇ, ਕੋਈ ਇੱਦਾਂ ਦਾ ਟਾਈਮ ਨਹੀਂ ਹੁੰਦਾ, ਗੇਟ ਆਪੇ ਖੁੱਲ੍ਹਦੇ ਹੁੰਦੇ ਆ। ਜਦੋਂ ਮਹਾਰਾਜ ਨੇ ਉੱਪਰੋਂ ਆਦੇਸ਼ ਆਇਆ ਤੇ ਫਿਰ ਕੋਈ ਨਹੀਂ ਟੱਕ ਸਕਦਾ ਜੀ, ਤੇ ਉਹ ਆਦੇਸ਼ ਵੀ ਮਹਾਰਾਜ ਦਾ ਆ ਜਾਣਾ ਹੁਣ ਛੇਤੀ, ਤੇ ਅਰਦਾਸਾਂ ਕਰੋ ਜੀ ਜਾਓ। ਬਿਲਕੁਲ ਸੰਗਤ ਜੀ, ਸਾਡੀ ਕੋਸ਼ਿਸ਼ ਹੈਗੀ ਸੀ ਤਿਹਾੜ ਜੇਲ੍ਹ 'ਚੋਂ ਜ਼ਮਾਨਤ 'ਤੇ ਬਾਹਰ ਆਏ, ਅਗਰ ਅਸੀਂ ਕਹੀਏ ਬਾਦਲ ਬਾਈ ਕਹਿ ਲਈਏ ਜਾਂ ਹਰਸਿਮਰਤ ਸਿੰਘ ਬਾਦਲ ਦੀ ਗੱਲ ਕਰ ਲਈਏ, ਬਾਜਵਾ ਨਾਮ ਨੇ ਲੇਕਿਨ ਬਾਦਲ ਕਰਕੇ ਹੀ ਇਹ ਮਸ਼ਹੂਰ ਹੈਗੇ ਨੇ। ਇਹ ਗੈਂਗਸਟਰ ਦਾ ਇੰਟਰਵਿਊ, ਸਾਡਾ ਮਕਸਦ ਸਿਰਫ ਇਹੀ ਹੈ ਕਿ ਅਸੀਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਕਾਬਗੰਜ ਸਾਹਿਬ ਵਿੱਚ ਖੜੇ ਹਾਂ, ਕਿਉਂਕਿ ਦਰਸ਼ਨ ਕਰਨ ਆਏ ਸੀ ਤੇ ਅਸੀਂ ਇੱਥੇ ਆਪਣਾ ਇੰਟਰਵਿਊ ਕੀਤਾ। ਸਾਡੀ ਕੋਸ਼ਿਸ਼ ਸੀ ਜਥੇਦਾਰ ਸਾਹਿਬ ਦੇ ਨਾਲ ਜੁੜੀ ਹਰ ਉਹ ਗੱਲ ਜਿਹੜਾ ਸਮਾਂ
ਅਗਰ ਅਸੀਂ ਕਹੀਏ ਬਾਈ ਨੇ ਬਿਤਾਇਆ ਹੈਗਾ, ਉਹ ਤਜਰਬੇ, ਉਹ ਸਵਾਲ, ਉਸ ਜਵਾਬ ਜਿਹੜੇ ਸਾਡੀ ਤਰਫੋਂ ਕਹਿ ਲਈਏ ਕਿ ਸੰਗਤਾਂ ਦੇ ਹੀ ਸਵਾਲ ਹੋ ਸਕਦੇ ਨੇ, ਅਸੀਂ ਬੜਾ ਕੁਝ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਜਥੇਦਾਰ ਸਾਹਿਬ ਦੇ ਨਾਲ ਜੁੜੀ ਹੋਰ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਲੈਣੇ ਬਾਦਲ ਬਾਈ ਤੋਂ ਇਜਾਜ਼ਤ। ਬਾਦਲ ਬਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।